ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA ਤੇ ਸਵਾਗਤ ਹੈ ਸਾਰਿਆਂ ਦਾ। ਹਾਸੇ ਚਾਰੇ ਪਾਸੇ ਲੈ ਕੇ ਅਸੀਂ ਵੀ ਹਾਜ਼ਰ ਹੋ ਗਏ ਆ। ਹਾਂਜੀ, ਮੈਂ ਹਰਮਨਪ੍ਰੀਤ ਕੌਰ ਤੇ ਮੇਰੇ ਨਾਲ ਨੇ ਮੈਂ ਦੀਪਾ ਹੈਗਾ ਤੇ ਮੈਂ ਕਿਹਾ ਜੀ ਹਾਸਿਆਂ ਦਾ ਪੀਪਾ ਖੋਲਣਾ ਆਪਾਂ ਹੁਣ, ਠੀਕ ਹੈ ਨਾ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਖਬਰਾਂ ਦੀ ਮੈਂ ਕਹਿੰਦਾ ਸਾਰੀ ਨਾਲ ਖਬਰ ਲਵਾਂਗੇ ਆਪਾਂ। ਹਾਂ, ਪਰ ਦੀਪਿਆ ਹੋਇਆ ਕੀ ਤੈਨੂੰ ਅੱਜ ਨਾ ਹੌਲੀ ਹੌਲੀ ਇੰਨਾ ਮਿੱਠਾ ਮਿੱਠਾ ਇੰਨਾ ਠਹਿਰਾ ਜੇ ਦਾ ਮੈਂ ਨਾ ਕਿਸੇ ਨੂੰ ਮਿਲ ਕੇ ਆਇਆ, ਉਹ ਕਹਿੰਦੇ ਨੇ ਥੋੜਾ ਮਿੱਠਾ ਮਿੱਠਾ ਬੋਲਣਾ ਤੇ ਵਧੀਆ ਲੱਗਦਾ। ਇੱਕ ਮਿੰਟ ਇਹ ਕਿਹਦਾ ਰੰਗ ਚੜਿਆ ਜਿਹੜਾ ਉਤਰਿਆ ਨਹੀਂ ਹਾਲੇ ਤਾਈਂ? ਰੰਗ ਚੜਿਆ ਤੇਰੇ ਰੰਗ ਵਰਗਾ। ਉਹ ਹੈਲੋ, ਮੈਂ ਦਿਨ ਚੜਿਆ ਤੇਰੇ ਰੰਗ ਵਰਗਾ ਤਾਂ ਸੁਣਿਆ ਸੀ, ਰੰਗ ਚੜਿਆ ਤੇਰੇ ਰੰਗ ਵਰਗਾ ਕਿੱਥੋਂ ਆ ਗਿਆ? ਇਹ ਦੀਪੇ ਦੀ ਰਾਈਮਿੰਗ ਹੈ, ਦੀਪੇ ਦੀ ਲਾਈਨਿੰਗ ਹੈ, ਠੀਕ ਹੈ ਨਾ, ਸਾਰਾ ਕੁਝ ਆਪਣਾ। ਹਾਂ, ਤੇ ਫਿਲਹਾਲ ਮੈਂ ਕਿਹਾ ਚਲੋ ਮਿੱਠਾ ਬੋਲਣਾ ਅੱਛਾ ਹੁੰਦਾ ਹੈ, ਮਤਲਬ ਕਿ ਹਿਸਾਬ ਨਾਲ ਬੰਦਾ ਮਿੱਠਾ ਬੋਲ ਲਵੇ, ਉਹਦਾ ਵੀ ਕਹਿੰਦੇ ਮਿੱਠਾ ਜ਼ਹਿਰ ਹੁੰਦਾ ਹੈ। ਪਰ ਜੇ ਬਹੁਤਾ ਮਿੱਠਾ ਬੋਲੋ ਨਾ, ਅੱਜ ਕੱਲ ਵੈਸੇ ਦੇਖ ਕਿੰਨੀ ਅਜੀਬ ਗੱਲ ਹੈ ਦੀਪਿਆ। ਚੱਲ ਤੇ ਮੈਂ ਵਿਚਾਰਾਂ ਦੀ, ਸਿਆਣੇ ਵਿਚਾਰਾਂ ਦੀ ਸਾਂਝ ਚੱਲ ਆ ਜਾ, ਚਾਰ ਵਿਚਾਰ ਕਰਦੇ ਆ। ਦੇਖ ਅੱਜ ਕੱਲ ਕਿੰਨੀ ਅਜੀਬ ਗੱਲ ਹੈ ਕਿ ਬੰਦੇ ਦੇ ਖੂਨ ਦੇ ਵਿੱਚ ਮਿੱਠਾ ਵੱਧ ਗਿਆ, ਜ਼ੁਬਾਨ ਦੇ ਉੱਪਰੋਂ ਘਟ ਗਿਆ। ਵੇਖ ਲੋ ਮੁੜ ਕੇ ਤੇ ਫਿਰ ਉਹ ਕੀ ਫਾਇਦਾ ਹੋਇਆ? ਉਹ ਬੈਲੈਂਸ ਕਰਨ ਲਈ ਫਿਰ ਡਾਕਟਰਾਂ ਕੋਲ ਜਾਣਾ ਪੈ ਰਿਹਾ। ਬਿਲਕੁਲ ਸਹੀ ਹੈ ਨਾ। ਇਹ ਤੋਂ ਚੰਗਾ ਨਾ ਜ਼ੁਬਾਨ ਤੇ ਮਿੱਠਾ ਲੈ ਆਓ, ਖੂਨ 'ਚ ਮਿੱਠਾ ਘਟ ਜੂਗਾ, ਆਪ ਵੀ ਬਚੇ ਰਹੋਗੇ। ਡਾਕਟਰ ਵੀ ਕਹਿਣਗੇ ਚੱਲ ਠੀਕ ਹੈ ਭਾਈ, ਸਾਡਾ ਭੇਜਿਆ ਮਰੀਜ਼ ਸੈੱਟ ਹੋ ਗਿਆ। ਵੈਸੇ ਨਾ ਇੱਕ ਗੱਲ ਹੈ ਦੀਪਿਆ, ਮੰਨ ਗਈ ਮੈਂ ਤੈਨੂੰ। ਕੀ? ਜਦ ਤੇ ਤਾਇਆ ਤੇਰੇ ਲਾਗੇ ਨਹੀਂ ਨਾ ਹੁੰਦਾ, ਗੱਲਾਂ ਤਾਂ ਸਿਆਣੀਆਂ ਹੀ ਕਰਦਾ। ਬਸ ਜਦੋਂ ਇਹੋ ਜਿਹਾ ਸਿਆਣਾ ਦੂਰ ਹੋਵੇ ਨਾ, ਫਿਰ ਗੱਲਾਂ ਸਿਆਣੀਆਂ ਆ ਜਾਂਦੀਆਂ। ਜਦੋਂ ਇਹੋ ਜਿਹਾ ਸਿਆਣਾ ਲੱਗ ਗਿਆ ਤੇ ਬੰਦਾ ਨਿਆਣਾ ਬਣ ਜਾਂਦਾ, ਕਿਉਂਕਿ ਉਹ ਆਪ ਨਿਆਣਾ ਹੈ। ਬਿਲਕੁਲ ਸਹੀ। ਸੋ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ। ਹਾਂਜੀ, ਵੈਸੇ ਨਾ ਨਾਰਾਜ਼ ਆ ਮੈਂ ਤੇਰੇ ਨਾਲ। ਮੇਰੇ ਤੋਂ ਨਾਰਾਜ਼ਗੀ ਕਾਦੀ ਹੋ ਗਈ? ਤੂੰ ਮੈਨੂੰ ਸ਼ਾਬਾਸ਼ ਨਹੀਂ ਦਿੱਤੀ, ਇੰਨੀ ਸਿਆਣੀ ਗੱਲ ਕੀਤੀ ਮੈਂ ਤੇਰੇ ਨਾਲ ਆਉਂਦੇ। ਬਈ ਮੈਂ ਤਾਂ ਦਿਲੋਂ ਸ਼ਾਬਾਸ਼ ਦੇ ਰਿਹਾ, ਸ਼ਾਬਾਸ਼ ਦੇਗਾ ਸਰਦਾਰ ਤੁਮਕੋ। ਉਹ ਹੈਲੋ, ਆ ਕਿੱਧਰ ਨੂੰ ਤੁਰ ਪਿਆ ਹੁਣ? ਇਹ ਮੈਂ ਮੇਰੀ ਬਾਤ ਵਾਲਾ ਗੱਬਰ ਸੀਗਾ, ਭੁੱਖਾ ਉਹਦਾ ਟੱਬਰ ਸੀਗਾ। ਇੱਕ ਕੁਪੋਸ਼ਣ ਦਾ ਸ਼ਿਕਾਰ ਗਰੀਬ ਜਿਹਾ ਗੱਬਰ ਲੱਗ ਰਿਹਾ। ਕੁਪੋਸ਼ਿਤ ਗੱਬਰ ਕਹਿ ਦੋ ਨਾ। ਹਾਈ ਆਈ ਐਮ ਕੁਪੋਸ਼ਿਤ ਗੱਬਰ। ਓ ਮਾਈ ਗॉड, ਇਹ ਗੱਬਰ ਥੋੜਾ ਜਿਹਾ ਪੜਿਆ ਲਿਖਿਆ ਵੀ ਲੱਗਿਆ ਮੈਨੂੰ। ਯੈਸ, ਆਇਲਸ ਕਿੱਤੀ ਲੱਗਦੀ ਹੈ। ਹਾਂ, ਇਹ ਬਾਹਰੋਂ ਪੜ ਕੇ ਆਇਆ, ਇਹ ਤੇ ਇਹਨੇ ਬਹੁਤ ਗਾ ਪਾਇਆ ਏ। ਯਾ ਚੱਲ ਤੇਰੀ ਯਾ ਛੱਡ ਤੇ ਮੈਂ ਤੈਨੂੰ ਖਬਰ ਸੁਣਾਉਣੀ ਆ ਬੜੀ ਕੰਮ ਦੀ। ਸੁਣਾਓ ਵੀ। ਲੈ ਵੀ ਕਾਕਾ, ਤਿਆਰੀ ਖਿੱਚ ਲੈ। ਜੇ ਕਿਤੇ ਤੂੰ ਹੁੰਦਾ ਇੰਡੀਆ ਦੇ ਵਿੱਚ, ਅੱਛਾ, ਤੇ ਖਾਸ ਤੌਰ ਤੇ ਜੇ ਹੁੰਦਾ ਕਿਤੇ ਪੰਜਾਬ ਦੇ ਵਿੱਚ, ਓਏ ਹੋਏ ਹੋਏ, ਹੁਣ ਨੂੰ ਤਾਂ ਤੇਰੀਆਂ ਬਾਛਾਂ ਖਿਲਰੀਆਂ ਹੋਣੀਆਂ ਸੀ। ਐਸਾ ਕੀ? ਖਿਲਰੀਆਂ ਨਹੀਂ, ਖਿੜੀਆਂ ਹੋਣੀਆਂ ਸੀ। ਹਾਂ, ਮਤਲਬ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਜ਼ਿਆਦਾ ਹੀ ਕੁਝ ਚੜ ਗਿਆ ਚਾ। ਮੈਂ ਐਕਸਾਈਟਮੈਂਟ ਦੇ ਵਿੱਚ ਕੁਝ ਵੀ ਕਹੀ ਜਾ ਰਹੀ। ਕਿਉਂ, ਐਸਾ ਕੀ ਹੋ ਗਿਆ? ਕਿਉਂਕਿ ਉੱਥੇ ਤੈਨੂੰ ਪਤਾ ਕੈਪਟਨ ਸਾਹਿਬ ਨੇ ਤਿਆਰੀ ਕਰ ਲਈ। ਅੱਛਾ, ਅੱਜ ਜਦੋਂ ਤੱਕ ਆਪਣਾ ਪ੍ਰੋਗਰਾਮ ਆਪਣੇ ਦਰਸ਼ਕਾਂ ਨੇ ਸੁਣਨਾ ਹੈ ਨਾ, ਹੋ ਸਕਦਾ ਹੈ ਕਿ ਮਤਲਬ ਬਸ ਪਿੱਛੋਂ ਗੁੱਡ ਨਿਊਜ਼ ਆਈ ਲੈ ਕੇ ਕਾਦੀ ਕੰਮ ਸ਼ੁਰੂ ਹੋ ਜਾਣਾ ਹੈ। ਉਹ ਕਾਦਾ? ਸੜਕਾਂ ਬਣ ਲੱਗੀਆਂ ਉਸਤਾਦ ਜੀ, ਕੋਈ ਸੜਕਾਂ ਨਹੀਂ। ਅੱਜ ਦੇ ਬੱਚਿਆਂ ਨੂੰ ਮੋਬਾਈਲ ਚਾਹੀਦਾ, ਸੜਕਾਂ ਨਹੀਂ ਚਾਹੀਦੀਆਂ। ਹਾਂ, ਅੱਛਾ, ਮੋਬਾਈਲ ਜਿਹੜਾ ਉਹ ਵਾਅਦਾ ਕੀਤਾ ਸੀਗਾ ਟਾਈਟਨ ਸਾਲ ਪਹਿਲਾਂ। ਅੱਛਾ, ਠੀਕ ਹੈ। ਸੋ ਫਾਈਨਲੀ ਫੋਨ ਮੈਂ ਸੁਣਿਆ, ਮੈਂ ਵੀ ਮਾੜੀ ਜੀ ਖਬਰ ਪੜ੍ਹੀ ਸੀਗੀ। ਹਾਂ, ਆਪਾਂ ਇਸ ਖਬਰ ਦੇ ਉੱਪਰ ਵਿਚਾਰ ਚਰਚਾ ਕਰਨੀ ਹੈ, ਪਰ ਪਹਿਲਾਂ ਗਾਣਾ ਸੁਣ ਲਈ। ਗਾਣਾ ਲਾਉਂਦੇ ਆ, ਨਾਲ ਤਾਇਆ ਬੁਲਾਉਂਦੇ। ਹਾਂ, ਬਈ ਸੁਣ ਰਹੇ ਹੋ ਪੰਜਾਬੀ ਰੇਡੀਓ USA, ਮੈਂ ਤੁਹਾਡਾ ਤਾਇਆ। ਮੇਰੇ ਨਾਲ ਬੈਠੀ ਗੁੱਡੀ ਹਰਮਨ ਤੇ ਦੀਪਾ ਭੇਜਿਆ ਆਪਾਂ ਚਾਹ ਲੈਣ ਕਰਾਰੀ ਵਾਲੀ। ਤਾਇਆ ਸਿਆ, ਵੈਸੇ ਜਦੋਂ ਤੂੰ ਕਹਿੰਦਾ ਨਾ ਮੈਂ ਤੁਹਾਡਾ ਆਪਣਾ ਤਾਇਆ, ਮੈਨੂੰ ਐ ਲੱਗਣ ਲੱਗ ਜਾਂਦਾ ਤੂੰ ਜਗਤ ਤਾਇਆ ਬਣ ਗਿਆ। ਮੈਂ ਜੱਗ ਜਿਉਂਦਾ ਤਾਇਆ, ਬਿਲਕੁਲ ਬਹੁਤ ਅੱਛਾ ਤਾਇਆ, ਮੈਂ ਸਭ ਦਾ ਤਾਇਆ। ਇੱਕ ਮਿੰਟ, ਜੱਗ ਜਿਉਂਦਿਆਂ ਦੇ ਮੇਲੇ ਤਾਂ ਹੁੰਦੇ ਆ, ਜੱਗ ਜਿਉਂਦਿਆਂ ਦਾ ਤਾਇਆ ਕਿਹੜਾ ਹੁੰਦਾ? ਤਾਇਆ ਜਿਉਂਦਾ ਨਾ, ਮਰਿਆ ਨਾ ਜੇ। ਜਦ ਤੱਕ ਤਾਇਆ ਜਿਉਂਦਾ, ਜੱਗ ਜਿਉਂਦਾ ਤਾਇਆ ਹੈ, ਪੂਰਾ ਜੱਗ ਜਾਣਦਾ ਮੈਨੂੰ। ਨਾਲੇ ਮੈਂ ਜੱਗ ਜੀ ਪਾਣੀ ਭਰ ਤੇਰੀ ਤਾਈ ਨੂੰ ਪਿਆਈਆਂ, ਮੈਂ ਕਿ ਮੈਂ ਜੱਗ ਤਾਇਆ ਮੈਂ। ਹਾਏ ਹਾਏ ਹਾਏ, ਕੀ ਬਾਤ ਹੈ। ਤੇਰੀ ਧਰਮ ਪਤਨੀ, ਤੇਰੀ ਅਰਧਾਂਗਨੀ, ਤੇਰੀ ਘਰ ਵਾਲੀ, ਤੇਰੀ ਜਾਨੂ ਹੈ। ਜਾਨੂ ਨਹੀਂ ਜਾਣਦਾ, ਜੋਖੀ ਮੈਂ। ਆਹੋ, ਗੱਲ ਖਬਰ ਸੁਣਾ ਮੈਨੂੰ। ਤਾਇਆ ਸਿਆ ਵੀ ਮੈਂ ਤਾਂ ਹੈਰਾਨ ਆ। ਮਗਰਮੱਛ ਅੱਛਾ, ਸੜਕ ਦੇ ਉੱਪਰ, ਅੱਛਾ, ਹਾਈਵੇ ਦੇ ਉੱਪਰ ਬਿਲਕੁਲ ਤੁਰਨ ਲੱਗ ਗਿਆ। ਤੁਰਨਾ ਹੀ ਸੀਗਾ, ਜੰਗਲ ਖਾ ਗਏ ਉਹਨਾਂ ਦੇ। ਤੁਸੀਂ ਹੁਣ ਸੜਕਾਂ ਤੇ ਆਣਾ ਉਹਨਾਂ ਨੇ। ਆਹ ਤਾਂ ਤੂੰ ਨਾ ਬਿਲਕੁਲ ਤਾਇਆ ਸਿਆ ਦਿਲ ਨੂੰ ਚੁਭਾਉਣ ਵਾਲੀ ਗੱਲ ਕਹੀ। ਬਿਲਕੁਲ ਜੰਗਲਾਂ 'ਚ ਜਾ ਕੇ ਤੁਸੀਂ ਆਪਣਾ ਬੋਨ ਫਾਇਰ ਕਰਦੇ ਹੋ, ਜੰਗਲਾਂ ਨੂੰ ਅੱਗ ਲਾ ਦਿੰਦੇ ਹੋ। ਉਹ ਵਿਚਾਰੇ ਕੀ ਕਰਨ? ਕਿੰਨਾ ਵੱਡਾ ਸੀ ਇਹ? 10 ਫੁੱਟ ਲੰਮਾ ਮਗਰਮੱਛ ਸੀ। ਮੱਧ ਪ੍ਰਦੇਸ਼ ਦੇ ਵਿੱਚ ਹਾਈਵੇ ਦੇ ਉੱਪਰ ਤੁਰਿਆ ਜਾਂਦਾ ਦੇਖਿਆ ਗਿਆ। ਮੈਂ ਤੇ ਕਿੰਨੇ ਦਾ ਮੂੰਹ ਬੰਨ ਕੇ ਨਾ ਰੱਖ ਲਓ, ਇਹਨੂੰ ਪੁੱਛੋ ਕਿਉਂ? 10 ਫੀਟ ਤੇ ਹੈਗਾ ਹੀ ਹੈ। ਇਹਦੇ ਪਿੱਛੇ ਬੰਦਾ ਖੜਾ ਹੋਏ, ਇਹਦੇ ਅੱਗੇ ਬੰਦਾ ਖੜਾ
ਹੋਇਆ ਹੋਏ ਫਿਰ ਨਾਪ ਲੈ ਲਿਆ ਹਾਂ ਸੋਸ਼ਲ ਡਿਸਟੈਂਸਿੰਗ ਹੋ ਗਈ ਹੋਰ ਕੀ ਚਾਹੀਦਾ ਫਿਰ ਹੈ ਕਰੋਨਾ ਨਹੀਂ ਫੈਲੇਗਾ ਮੈਨੂੰ ਨਾ ਸਮਝ ਨਹੀਂ ਆਉਂਦੀ ਜਿਹੜੇ ਲੋਕ ਜਿਹੜੀ ਚੀਜ਼ ਦੀ ਮਸ਼ਹੂਰੀ ਕਰਦੇ ਨੇ ਫਿਰ ਆਪ ਉਹ ਚੀਜ਼ ਕਿਉਂ ਨਹੀਂ ਵਰਤਦੇ ਬਈ ਕਹਿੰਦੇ ਨੇ ਉੱਚਾ ਦੁਕਾਨ ਫੀਕਾ ਪਕਵਾਨ ਤੇ ਹਲਵਾਈ ਆਪਣੀ ਦੁਕਾਨ ਦੀ ਮਠਾਈ ਕਦੇ ਆਪ ਨਹੀਂ ਖਾਂਦੇ ਹੁੰਦੇ ਉੱਚਾ ਦੁਕਾਨ ਨਹੀਂ ਹੁੰਦਾ ਉੱਚੀ ਦੁਕਾਨ ਹੁੰਦਾ ਗੱਲ ਤਾਂ ਸਹੀ ਕਿਹਾ ਕਰ ਸਾਡੇ ਉੱਚਾ ਹੁੰਦਾ ਨਾ ਪੌੜੀਆਂ ਚੜ ਕੇ ਜਾਣਾ ਪੈਂਦਾ ਆਪਾਂ ਉੱਚਾ ਹੀ ਕਹਿੰਦੇ ਆ ਅੱਛਾ ਪਰ ਤਾਂ ਐਸਾ ਤੈਨੂੰ ਯਾਦ ਹੋਏਗਾ ਪਿੱਛੇ ਜੇ ਖਬਰ ਆਈ ਸੀ ਕਿ ਇੱਕ ਜਿਹੜੇ ਮੰਤਰੀ ਜੀ ਨੇ ਜਿਨ੍ਹਾਂ ਦਾ ਨਾਮ ਹੈ ਰਾਮ ਮੇਘਵਾਲ ਅੱਛਾ ਉਹਨਾਂ ਨੇ ਇੱਕ ਪਾਪੜ ਜਿਹੜੇ ਲਾਂਚ ਕੀਤੇ ਸੀ ਅੱਛਾ ਕਹਿੰਦੇ ਭਾਬੀ ਜੀ ਪਾਪੜ ਖਾਓ ਅੱਗੇ ਤੇ ਕਰੋਨਾ ਭਜਾਓ ਭਾਬੀ ਜੀ ਦੇ ਪਾਪੜ ਖਾਓ ਤੇ ਕਰੋਨਾ ਭਜਾਓ ਹਾਂ ਤੇ ਭਾਬੀ ਕਿੰਨਾ ਭੱਜੇਗੀ ਓਹ ਕਿਦਾਂ ਦੀਆਂ ਗੱਲਾਂ ਕਰਦਾ ਹੁੰਦਾ ਤਾਇਆ ਸਿਆ ਥੋੜਾ ਜਿਹਾ ਸੱਭਿਅਕ ਹੋ ਕੇ ਗੱਲ ਕਰਿਆ ਕਰ ਪਰ ਉਹ ਭਾਈ ਸਾਹਿਬ ਜਿਹੜੇ ਪਾਪੜਾਂ ਦੀ ਮਸ਼ਹੂਰੀ ਕਰਦੇ ਸੀ ਆਪ ਹੀ ਕਰੋਨਾ ਪੋਜ਼ਿਟਿਵ ਪਾਏ ਗਏ ਕਹਿੰਦੇ ਹੁੰਦਾ ਹੈਗਾ ਲੋਕਾਂ ਨੂੰ ਝੂਠ ਬੋਲੋਗੇ ਤੇ ਅੱਜ ਖੁਦਾ ਦਾ ਵੈਰ ਹੁੰਦਾ ਹੈ ਝੂਠ ਬੋਲ ਕੇ ਅੱਜ ਚੱਕੀ ਹੋਈ ਸੀ ਨਾ ਹੈਨਾ ਇਹ ਕਿਤੇ ਵੀ ਕੋਈ ਗੱਲ ਕਿਤੇ ਵੀ ਜੋੜ ਦਿੰਦੇ ਆ ਹਾਂ ਬਿਲਕੁਲ ਥੋੜੀ ਹੁੰਦਾ ਹਾਂ ਮਤਲਬ ਕੋਈ ਹੈ ਹੀ ਨਹੀਂ ਤੁਹਾਡਾ ਜਿਹੜੇ ਸੱਚ ਨਾਲ ਸੰਬੰਧ ਹੀ ਹੈ ਨਹੀਂ ਵੀ ਪਾਪੜ ਖਾ ਕੇ ਵੀ ਕੋਈ ਠੀਕ ਹੁੰਦਾ ਗੱਲ ਜੋੜਨੀ ਹੈ ਸਹੀ ਜਗ੍ਹਾ ਜੋੜੋ ਹਾਂ ਜੋੜਾਂ ਤੋਂ ਗੱਲ ਯਾਦ ਆਈ ਇੱਕ ਕੀ ਜਿਹੜਾ ਜੋੜਾਂ ਦਾ ਦਰਦ ਹੁੰਦਾ ਨਾ ਇਹ ਜੋੜੇ ਹੀ ਸਮਝ ਸਕਦੇ ਆ ਇੱਕ ਮਿੰਟ ਆ ਕੀ ਸੀ ਹੁਣ ਇਹ ਇਦਾਂ ਹੀ ਹੈ ਮਤਲਬ ਜੋੜੇ ਹੁਣ ਮੈਂ ਤੇਰਾ ਤਾਇਆ ਤੇਰੀ ਤਾਈ ਸਾਨੂੰ ਜੋ ਦਰਦ ਹੈਗਾ ਅਸੀਂ ਸਮਝ ਸਕਦੇ ਆ ਕੀ ਮਤਲਬ ਤੇਰਾ ਕੱਲ ਨੂੰ ਵਿਆਹ ਹੋਏਗਾ ਤੈਨੂੰ ਤਾਂ ਸਮਝ ਆਣੀ ਗੱਲ ਕਿ ਜੋੜਿਆਂ ਦਾ ਦਰਦ ਜੋੜੇ ਹੀ ਸਮਝ ਸਕਦੇ ਆ ਇੱਕ ਮਿੰਟ ਇਹ ਜੋੜਾਂ ਵਾਲਾ ਦਰਦ ਸੀ ਕਿ ਜੋੜਿਆਂ ਵਾਲਾ ਦਰਦ ਸੀ ਦਰਦ ਤੇ ਹੈਗਾ ਸੀ ਨਾ ਦਰਦ ਹੋਣਾ ਚਾਹੀਦਾ ਜ਼ਿੰਦਗੀ 'ਚ ਅੱਗੇ ਵੱਧ ਬਈ ਹੁਣ ਸਾਡੇ ਜਾਣ ਦਾ ਵੇਲਾ ਤਾਇਆ ਸਿਆ ਕੋਈ ਗਾਣਾ ਸੁਣਾ ਦੇ ਇਸ ਗੱਲ ਤੇ ਸੁਣ ਫਿਰ ਹਾਂ ਸੁਣ ਸੁਣਾ ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ ਚੱਲੀ ਜਾਣ ਤੂੰ ਤੁਹਾਡਾ ਜਾਂਦਾ ਕੁਛ ਉਹ ਇੱਕ ਮਿੰਟ ਮੈਂ ਜਾਣ ਤੇ ਗਾਣਾ ਸੁਣਾਉਣ ਨੂੰ ਕਿਹਾ ਸੀ ਚਰਖੇ ਤੇ ਨਹੀਂ अच्छा चलता हूँ दुआओं में याद रखना मेरा और मेरी दिशा का दिल से ख्याल रखना ਇੱਕ ਮਿੰਟ ਆ ਦਿਸ਼ਾ ਫੇਰ ਵਿੱਚ ਆ ਗਈ ਤੂੰ ਮੈਨੂੰ ਲੱਗਦਾ ਕਿ ਅੱਜ ਫੇਰ ਤਾਈ ਤੋਂ ਜਾ ਕੇ ਭਾਂਡੇ ਖਾਏਗਾ ਤੇ ਨੀਲ ਪਵਾਏਗਾ कोई चक्कर नहीं उस दिशा च भी चलता जाऊंगा बस दिशा मिलनी चाहिए है एक बार दिशा मिल जाए तो मैं कह जी बंदा दिशाहीन नहीं करे हुंदा ਆਪਣੇ ਘਰ ਦੀ ਦਿਸ਼ਾ ਤੈਨੂੰ ਲੱਭਦੀ ਨਹੀਂ ਤੇ ਤੂੰ ਦਿਸ਼ਾਹੀਨ ਹੋਣ ਦੀਆਂ मेरे ਗੱਲਾਂ घर दिशा ਕਰਦਾ नहीं मेरे घर दशा है दूर दशा हैगी है चलो छड्डो ਹੁਣ ਆਪਾਂ ਚੱਲੀਏ ਘਰਾਂ ਨੂੰ ਹਾਂ ਅਸੀਂ ਚੱਲਦੇ ਹਾਂ ਜੀ ਕੱਲ ਨੂੰ ਫੇਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹੋਵਾਂਗੇ ਪੰਜਾਬੀ ਰੇਡੀਓ USA ਤੇ ਹੱਸੋ ਹੱਸੋ ਖੁਸ਼ ਰਹੋ ਕਿਉਂਕਿ ਅਸੀਂ ਕਰਦੇ ਹਾਂ ਸ਼ੋ ਹਾਸੇ ਚਾਰੇ ਪਾਸੇ ਲਓ ਜੀ ਆ ਗਏ ਆ ਤੇ ਪੂਰਾ ਗਾਪ ਆ ਗਏ ਆ ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ ਧਰਮ ਨਾਲ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਹੁੰਗਾਦਾ ਹੁਣ ਤੇ ਪੈਸੇ ਦੀ ਖੇਡ ਬਣ ਕੇ ਰਹਿ ਗਿਆ ਕਿਉਂ ਗੁੱਡੀਏ ਤਾਇਆ ਸਿਆ ਵੈਸੇ ਇੱਕ ਗੱਲ ਫੇਰ ਤੋਂ ਕਹਾਂ ਕੀ ਬੜਾ ਅਪ ਟੂ ਡੇਟ ਹੈ ਮੈਨੂੰ ਸਾਰਾ ਪਤਾ ਹੈ ਸਭ ਮੈਨੂੰ ਪਤਾ ਹੈ ਮੈਂ ਕਿਹੜੀ ਦਿਸ਼ਾ ਵਿੱਚ ਚੱਲਣਾ ਹੈਗਾ ਦਿਸ਼ਾ ਦੀ ਸ਼ੋਅ ਲੱਗੇ ਤੂੰ ਫੇਰ ਉੱਥੇ ਆ ਗਿਆ ਤਾਇਆ ਸਿਆ ਜਿੱਥੋਂ ਤੁਰਦਾ ਮੁੜ ਧੜ ਕੇ ਮਤਲਬ ਉਹੀ ਬੋਰਡ ਥੱਲੇ ਓਏ ਹੋਏ ਹੋਏ ਉਹ ਐਸਾ ਬੋਰਡ ਹੈ ਮੇਰੀ ਗੱਲ ਸੁਣ ਤਾਇਆ ਇੱਕ ਮਿੰਟ ਤੈਨੂੰ ਪਤਾ ਵੀ ਨਾ ਐਵੇਂ ਨਹੀਂ ਤੈਨੂੰ ਤਾਇਆ ਸ਼ੌਂਕੀ ਕਹਿੰਦੇ ਕਿਉਂ ਕਹਿੰਦੇ ਆ ਕਿਉਂਕਿ ਤੈਨੂੰ ਸਾਰੀ ਖਬਰ ਪਤਾ ਹੁੰਦੀ ਹੈ ਮੈਨੂੰ ਸਾਰਾ ਪਤਾ ਹੈ ਮੈਨੂੰ ਮੈਂ ਸ਼ੌਂਕ ਨਾਲ ਸਾਰੀ ਖਬਰਾਂ ਇਕੱਠੀਆਂ ਕਰਦਾ ਆ ਬਾਦਸ਼ਾਹ ਨੇ ਕੀ ਸਿਆਪਾ ਪਾਇਆ ਓਹੋ ਕੀ ਸਿਆਪਾ ਕੀ ਉਹ ਵਿਚਾਰੇ ਦੇ ਜਾਨ ਨੂੰ ਪਤਾ ਨਹੀਂ ਆਪ ਨੂੰ ਸਿਆਪਾ ਪਿਆ ਹੋਇਆ ਕਿ ਪਤਾ ਨਹੀਂ ਉਹਨੇ ਸਾਰਿਆਂ ਨੂੰ ਪਾਇਆ ਹੈ ਤੈਨੂੰ ਪਤਾ ਮੁੰਬਈ ਪੁਲਿਸ ਨੇ ਦਾਅਵਾ ਕੀਤਾ ਸੀ ਕਿ 72 ਲੱਖ ਰੁਪਇਆ ਦੇ ਕੇ ਤੇ ਉਹਨੇ ਜਿਹੜੇ ਫੇਕ ਵਿਊਜ਼ ਨੇ ਉਹ ਲਏ ਨੇ ਅੱਛਾ ਜਿਸ ਤੋਂ ਬਾਅਦ ਹੁਣ ਜਿਹੜੀ CBI ਆ ਉਹਦੇ ਕੋਲ ਜਿਹੜਾ ਬਾਦਸ਼ਾਹ ਉਹਨੇ ਜਾ ਕੇ ਕਿਹਾ ਵੀ ਭਾਈ ਸਾਹਿਬ ਇਹੋ ਜੀ ਕੋਈ ਗੱਲ ਨਹੀਂ ਆ ਅੱਛਾ ਇਹ ਸਾਰੇ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਅੱਛਾ ਵੈਸੇ ਮੈਂ ਸੁਣਿਆ ਉਹਨੇ ਮੰਨ ਵੀ ਲਿਆ ਕਿ ਮੈਂ 72 ਲੱਖ ਰੁਪਇਆ ਪੇ ਕੀਤਾ ਉਹ ਨਹੀਂ ਤਾਇਆ ਸਿਆ ਇਹੀ ਤਾਂ ਦੁਚਿੱਤੀ ਆ ਕੋਈ ਕਹਿੰਦਾ ਮੰਨ ਗਿਆ ਕੋਈ ਕਹਿੰਦਾ ਨਹੀਂ ਮੰਨ ਗਿਆ ਪਰ ਮੈਂ ਹੈਰਾਨ ਆ ਗਾਣਾ ਉਹਦਾ ਸੀ ਇਹ ਲੜਕੀ ਪਾਗਲ ਹੈ ਪਰ ਪਾਗਲ ਦਾ ਕੰਮ ਤੇ ਆਪ ਕਰਤਾ ਹੈ ਮੈਂ ਵੀ ਕਹਾਂ ਜਦੋਂ ਮੈਂ ਸੁਣਿਆ ਨਾ ਕਿਤੇ ਮੰਨ ਲਈ ਇਹ ਗੱਲ ਮੈਂ ਕਿਹਾ ਪੰਜਾਬੀ ਬੰਦਾ ਮਾਰ ਕੇ ਨਹੀਂ ਮੰਨਦੇ ਹੈਗੇ ਇਹਨੇ ਆ ਥੋੜੇ ਪੈਸੇ ਲਾ ਕੇ ਮੰਨ ਲਈ ਗੱਲ ਕਮਾਲ ਨਾਲੇ ਵੈਸੇ ਵੀ ਜੇ ਐ ਮੰਨਣ ਲੱਗਿਆ ਤੇ ਸੁੱਖ ਨਾਲ ਫਿਰ ਕਿਹੜਾ ਪੰਜਾਬੀ ਗਾਇਕ ਹੈ ਜਿਹੜਾ ਕਹੇਗਾ ਵੀ ਮੈਂ ਨਹੀਂ ਲਾਏ ਸਭ ਨੇ ਲਾਇਆ ਹੈ ਜੀ
पैसे लगाते सब हैं, बचाता कोई नहीं। ਕੋਈ ਨਹੀਂ बचाता, पर हम बताएंगे आपको, गाना सुनाएंगे, सुनो। ਤਾਇਆ ਸਿਆ ਮੈਨੂੰ ਸਮਝ ਨਹੀਂ ਆਉਂਦੀ ਆਪਣੇ ਲੋਕਾਂ ਦੀ, ਇਹ ਕੀ ਕਰਦੇ ਨੇ? ये बहुत कुछ करते ने, पर गल नहीं जरते ने। फिर भी मैं कहूँगा ये बहुत कुछ करते ने। ਤਾਇਆ ਸਿਆ ਜੇ ਸ਼ੇਰੋ ਸ਼ਾਇਰੀ ਮੁੱਕ ਗਈ ਹੋਏ ਤਾਂ ਮਤਲਬ ਮੈਂ ਖਬਰ ਸੁਣਾਵਾਂ? बिल्कुल सुनाओ, बिल्कुल सुनाओ, तुसी भी गा पाओ। ਤਾਇਆ ਸਿਆ ਗੱਲ ਇਹ ਹੈ ਵੀ ਨਾ ਛੱਤੀਸਗੜ੍ਹ ਦੇ ਵਿੱਚ ਨਾ ਇੱਕ ਯੋਜਨਾ ਸ਼ੁਰੂ ਹੋਈ ਸੀ, ਗਊਤਾ ਨਿਆਏ ਯੋਜਨਾ। अच्छा, ਇਹ ਜਿਹੜੀ ਯੋਜਨਾ ਹੈ ਇਹਦੇ ਤਹਿਤ ਤੈਨੂੰ ਪਤਾ ਕੀ ਕੀਤਾ ਜਾਣਾ ਸੀ? गाय नू धन दे के इहनू न्याय दिवांदे आ। ਓ ਜ਼ਰੂਰੀ ਨਹੀਂ ਕਿ ਜਿਹੜੀ ਗੱਲ ਜਿਵੇਂ ਹੋਵੇ ਉਹਦਾ ਮਤਲਬ ਵੀ ਉਵੇਂ ਹੀ ਹੁੰਦਾ दसो ਹੈ। फिर की मतलब है? ਇਸ ਯੋਜਨਾ ਦੇ ਤਹਿਤ ਨਾ ਜਿਹੜੀ ਸਰਕਾਰ ਹੈ ਉਹਨੇ ਐਲਾਨ ਕੀਤਾ ਸੀ ਅੱਛਾ। ਕਿ ਅਸੀਂ ਜਿਨ੍ਹਾਂ ਲੋਕਾਂ ਨੇ ਗਾਵਾਂ ਰੱਖੀਆਂ ਹੋਈਆਂ ਉਹਨਾਂ ਦੇ ਕੋਲੋਂ ਗੋਹਾ ਜਿਹੜਾ ਉਹ ਖਰੀਦਾਂਗੇ ਅੱਛਾ। ਤੇ ਇਹਦੇ ਨਾਲ ਉਹਨਾਂ ਲੋਕਾਂ ਨੂੰ ਆਮਦਨੀ ਹੋਏਗੀ। ओके 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 ओके। ਹਾਲੇ ਤਾਂ ਮਤਲਬ ਤੂੰ ਇਹ ਵੇਖ ਕੇ ਹਾਲੇ ਇਹ ਯੋਜਨਾ ਸ਼ੁਰੂ ਨਹੀਂ ਹੋਈ ਤਾਇਆ, ਤੇ ਹੁਣੇ ਤੋਂ ਹੀ ਗਾਂ ਦਾ ਗੋਹਾ ਜਿਹੜਾ ਉੱਥੇ ਚੋਰੀ ਵੀ ਹੋਣ ਲੱਗ ਗਿਆ। ਇੱਕ ਬੰਦੇ ਦੇ ਉੱਥੋਂ 100 ਕਿਲੋ ਗਾਂ ਦਾ ਗੋਹਾ ਚੋਰੀ ਹੋ ਗਿਆ। ਇਹ ਗੱਲ ਮੈਂ ਵੀ ਬੜੀ ਸੀਗੀ ਤਾਇਆ, ਤੈਨੂੰ ਮੈਂ ਦੱਸ ਦਵਾਂ ਕਿ ਦੇਖ ਲੈ ਤੇਰੇ ਰਾਜ ਵਿੱਚ ਗੋਹੇ ਚੋਰੀ ਹੋਣ ਲੱਗ ਗਏ, ਤੂੰ ਕਾਹਦੀ ਰਾਖੀ ਕਰ ਇੱਕ ਰਿਹਾ? ਮਿੰਟ, ਤਾਏ ਦਾ ਰਾਜ ਕਿਵੇਂ? ਤਾਇਆ ਉੱਥੇ ਮਤਲਬ ਕਿ ਚੀਫ ਮਿਨਿਸਟਰ ਹੈ ਕਿ ਤਾਇਆ ਦੀ ਵੈਸੇ ਉੱਥੇ ਮਤਲਬ ਬਹੁਤ ਪਹੁੰਚ ਤਾਏ ਹੈ? ਦਾ ਨਾਂ ਬਹੁਤ ਚੱਲਦਾ ਹੈ। ਕੀ ਮਤਲਬ? ਉਹ ਤਾਏ ਦੀ ਗੱਲਬਾਤ ਹੈ ਪੂਰੀ ਪੂਰੀ ਕਿ ਨਹੀਂ ਤਾਏ? बिल्कुल बिल्कुल, मैंने कदे शो नहीं किया, मेरा बहुत चलता छत्तीसगढ़ च नाम। बिल्कुल। ਇੱਕ ਮਿੰਟ ਤਾਇਆ ਸਿਆ ਕਿੱਥੋਂ ਚੱਲਦਾ? ਅਮਰੀਕਾ 'ਚ ਤੈਨੂੰ ਕੋਈ ਪੁੱਛਦਾ ਨਹੀਂ, ਛੱਤੀਸਗੜ੍ਹ 'ਚ ਤੇਰਾ ਨਾਂ ਚੱਲਦਾ। जिदा किता नहीं चलता ना नाम, वो छत्तीसगढ़ चलता हुंदा है। हैं? हाँ, क्योंकि मेरा ते अमरीका दा 36 दा अंकड़ा है क्या, इस करके मेरा छत्तीसगढ़ नाम बहुत चलता है। हैं? बिल्कुल, नाले ना मेरा एक प्यार सीगा, वो भी छत्तीसगढ़ तो। ਇੱਕ ਮਿੰਟ ਤਾਇਆ ਸਿਆ, ਤੂੰ ਨਾ ਕਿਸੇ ਮਸਲੇ ਦਾ ਹੱਲ ਨਾ ਕੱਢੀ, ਆਪਣੀਆਂ ਨਿੱਜੀ ਸਮੱਸਿਆਵਾਂ ਲੈ ਕੇ ਜ਼ਰੂਰ ਆ ਜੀ। समस्या नहीं हुंदी, ये पूर्णमासी ते मस्या हुंदी है। हैं? चल अगे चल, गाने ला, तू नहीं समझेगी। यू कांट नो या ओके। ਲੈ ਬਈ ਹੁਣ ਤਿਆਰ ਹੈ ਗੱਲ ਸੁਣਨ ਦੇ ਲਈ? ਬਿਲਕੁਲ ਬਿਲकुल, ਇਧਰੋਂ ਲੈ ਵੀ ਤਾਇਆ ਵੀ ਆ ਗਿਆ ਈ। ओ मैनू भी सुना दो, केड़ियां गल्लां करी जांदे हो दोवें जने बैठ के। ਤਾਇਆ हेलो, ਸਿਆ ਪਹਿਲਾਂ ਤਾਂ ਅੰਗਰੇਜ਼ੀ 'ਚ ਵੈਲਕਮ ਹੈ। थैंक यू। ਹਾਂ ਤੈਨੂੰ ਪਤਾ ਲੱਗਿਆ ਵੀ ਕੈਪਟਨ ਸਾਹਿਬ ਨੇ ਉਧਰ ਤਿਆਰੀ ਖਿੱਚ ਲਈ ਹੈ? कादी छड्डन लगे सीटा? ਓ ਨਹੀਂ ਨਹੀਂ ਤਾਇਆ ਸਿਆ ਫੋਨ ਵੰਡਣ ਲੱਗੇ 12ਵੀਂ ਦੇ ਬੱਚਿਆਂ ਨੂੰ, ਮਤਲਬ ਵਿਦਿਆਰਥੀਆਂ ਨੂੰ। अच्छा अच्छा, मैं समझा किते हिमाचल चले ने रूसा मैम ਨੂੰ ਦੁਬਾਰਾ ਮਿਲਣ ਵਾਸਤੇ। ਇਹ ਗੱਲਾਂ ਇੱਥੇ ਬੈਠ ਕੇ ਨਹੀਂ ਕਰਨੀਆਂ, ਆਪਾਂ ਜਿਹੜੀ ਗੱਲ ਕਰਨੀ ਹੈ ਸਿਰਫ ਉਧਰ ਧਿਆਨ ਹਾਂ, ਦੇ। ਦੱਸੋ, ਦੱਸੋ, ਹਾਂ ਦੱਸੋ। ਤਾਇਆ ਸਿਆ ਮੋਬਾਈਲ ਫੋਨ, ਮੈਂ ਤਾਂ ਫੋਟੋ ਵੇਖ ਕੇ ਹੈਰਾਨ ਹੋ ਗਈ। अच्छा ਪਹਿਲਾਂ ਕਹਿੰਦੇ ਸੀ ਚੀਨ ਵਾਲਾ ਲੈਣਾ ਹੈ, ਹਾਂ। ਬਾਅਦ 'ਚ ਕਹਿੰਦੇ ਨਾ ਅੱਛਾ। ਚੀਨ ਦੀ ਕੋਈ ਚੀਜ਼ ਨਹੀਂ ਚੱਲਦੀ। ओके। ਲਾਵਾ ਕੰਪਨੀ ਦਾ ਮੋਬਾਈਲ ਫੋਨ अच्छा, ਜਿਹੜੇ ਬੱਚਿਆਂ ਨੂੰ ਵੰਡਣੇ ਨੇ, Okay. ਤੇ ਇਹ ਨੇ ਕੈਪਟਨ ਸਮਾਰਟ ਕਨੈਕਟ। क्या बात है, क्या बात है। मगर फोटो भी लाती है अपनी। ਉਹ ਮਗਰਲੇ ਬੰਨੇ ਵੀ ਫੋਟੋ ਜਿਹੜਾ ਵਾਲਪੇਪਰ ਆ ਮੂਰੇ, ਉਹਦੇ 'ਚ ਵੀ ਬਿਲਕੁਲ ਸੈਂਟਰ 'ਚ ਖੜੇ ਨੇ ਕੈਪਟਨ ਸਾਹਿਬ, ਨਾਲ 2-3 ਵਿਦਿਆਰਥੀਆਂ ਦੀ ਫੋਟੋ। मतलब कोई कुड़ी फोन चला रही होएगी, वो अपना बॉयफ्रेंड बाद च देखेगी, पहले अपना कैप्टन देखेगी। ਹਾਂ ਕੀ ਗੱਲਾਂ ਕਰੀ ਜਾਂਦੇ ਹੋ? ਹੱਥ 'ਚ ਕਿਤਾਬਾਂ ਫੜੀਆਂ ਹੋਈਆਂ ਨੇ ਵਿਦਿਆਰਥੀਆਂ ਨੇ। नहीं, वो तो उन्होंने फड़ी जान वाली दी गल कर रहे हैं। ਨਹੀਂ ਦੇਖੋ ਅਸਲ ਦੇ ਵਿੱਚ ਗੱਲ ਇਹ ਹੈ ਵੀ ਕੈਪਟਨ ਸਾਹਿਬ ਸਿਆਣੇ ਨੇ। बहुत सियाने ने ਹਾਂ वैसे। ਉਹ ਕਹਿੰਦੇ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਐਸੀ ਸ਼ੈ ਫੜਾ ਦਿਓ ओए होए, ਕਿ ਇਹ ਕੋਈ ਸਵਾਲ ਕਰਨ ਜੋਗੇ ਨਾ ਰਹੇ। सही गल है। हुन कर दिता हैगा, मोबाइल ले देना है, हुन बच्चे ने अखां बंद करके फिर वोटां पा देनियां ने, गल बन जानी है। ਬਿਲਕੁਲ। ए मतलब मौके उत्ते चौका मारिया, पता कि 22 च इलेक्शन हैगे आ। ਹਾਂ ਪਰ ਤੁਹਾਨੂੰ ਪਤਾ ਹੈ ਕੈਪਟਨ ਸਾਹਿਬ ਕਹਿੰਦੇ ਵੀ ਜਦ ਤੱਕ ਪੰਜਾਬ ਦਾ ਇੱਕ ਮਸਲਾ ਹੱਲ ਨਹੀਂ ਹੋ ਜਾਂਦਾ ओके, ਉਦੋਂ ਤੱਕ ਮੈਂ ਸਿਆਸਤ 'ਚ ਰਵਾਂਗਾ। मतलब कि 20 साल नहीं जांदे हजे। ਅਮਰ ਹੀ ਹੋਣਾ ਚਾਹੁੰਦੇ ਨੇ बिल्कुल बिल्कुल बिल्कुल, मसले कितने हल होने हैं। चलो आगे बढ़िए। ਤਾਂ ਐਸਾ ਤੂੰ ਬੜਾ ਅਪ ਟੂ ਡੇਟ ਹੈ। I like her very much, you know. Yeah, she lives in my heart only, and I live her heart only. ਇੱਕ ਮਿੰਟ ਇਹ ਸਾਰਾ ਕੁਝ ਤਾਈ ਨੇ ਸੁਣ ਲਿਆ ਨਾ ਜਦੋਂ? ओ इन्ना ਤੇ ਪਤਾ सुन ਨਹੀਂ के ਲੱਗਣਾ। ओ मैं क्या ओदे वास्ते जान कुर्बान है, जानो मार भी देगी ते मेरी आत्मा दे विच ओ बसी। ਤਾਈ ਜੀ ओ चल ताई सन नहीं चाहिदी, ਹਾਂਜੀ। अगे बढ़ो, केड़ी खबर दी गल है? ਮੈਂ ਤਾਂ ਇਹ ਕਹਿ ਰਹੀ ਸੀ, ਕਦੀ ਖਬਰ ਛਾਪਦੇ ਨੇ ਤੈਮੂਰ ਨੇ ਵਾਲਿਆਂ ਨੂੰ ਵਾਲੇ, ਅੱਛਾ। ਕਦੀ ਖਬਰ ਛਾਪਦੇ ਨੇ ਕਿ ਰਾਧਿਆ ਨੇ ਕੀਤੀਆਂ 2 ਚੁੰਡੀਆਂ। अच्छा आ ਹੁਣ खबर में पढ़ रही सी आखे तैमूर खान की तस्वीरें करीना कपूर खान के साथ वायरल। अच्छा। भी ਹੁਣ ਮਾਂ ਨਾਲ ਨਹੀਂ ਵਾਇਰਲ ਹੋਣਗੀਆਂ ਤੇ ਕਿਹਦੇ ਨਾਲ ਹੋਣਗੀਆਂ? उनेश उम्र तो मां नहीं बनदी है ना, हाँ। मशूक थोड़ी बना लेगा। ਤੇ ਉਸ ਤੋਂ ਬਾਅਦ ਅੱਗੇ ਖਬਰ ਸੀ ਕਿ ਦੇਖੋ ਜੀ ਮਾਂ ਦੇ ਨਾਲ ਆਪਣੀ ਮਾਸੀ ਕਰਿਸ਼ਮਾ ਦੇ ਘਰੇ ਪਹੁੰਚਿਆ ਤੈਮੂਰ। क्या करिश्मा कितना है बच्चे ने, मतलब कमाल है। कल उन्होंने खबर ला देनी है। हाँ। मासी के घर में बेड पे पोटी करता पाया गया तैमूर अली खान, और मासी ग्लव्स पहन के साफ कर रही थी। ਹਾਂ बच्चे गाली दिंदे हैं। भाई आज मैं करनी है इंट्रोडक्शन। हाँ जी, सुन रहे हो पंजाबी रेडियो USA। मैं ਤੁਹਾਡਾ ਆਪਣਾ ਤਾਇਆ ਜਿਹਨੇ ਥਾਂ ਥਾਂ ਤੇ ਆਪਣਾ ਪੈਸਾ ਫਸਾਇਆ।
ਹੈ ਦਾਇਆ ਆਹੋ ਤੂੰ ਕਿੱਥੇ ਫਸਾਇਆ? ਉਹ ਮੈਂ ਬਹੁਤ ਜਗ੍ਹਾ ਪੈਸਾ ਫਸਾਇਆ ਹੈ। ਮੈਂ ਜਿਹੜੀ ਦਿਸ਼ਾ ਦੀ ਫਿਲਮਾਂ ਦੇਖਦੀ ਹਾਂ ਮੈਂ ਹੀ ਸਪਾਂਸਰ ਕਰਦਾ ਸਾਰੀਆਂ। ਬਸ ਹਾਂ ਵਾਪਸ ਆ ਜਾ ਕਰ। ਇੰਨੀ ਵੀ ਵੱਡੀ ਗੱਪ ਨਾ ਛੱਡਿਆ ਕਰ ਕਿ ਜਮਾ ਹੀ ਪਤਾ ਲੱਗ ਜਾਵੇ ਝੂਠ ਉਹ ਬੋਲੀ ਮੈਂ ਜਾਂਦਾ। ਸੱਚ ਬੋਲ ਰਿਹਾ ਵਾਂ। ਸਾਰੇ ਮਿੱਤਰਾਂ ਬੇਲੀਆਂ ਨੂੰ ਜਿਨ੍ਹਾਂ ਦੀ ਸੀੜੀਆਂ ਮੈਂ ਹੀ ਲਿਆ ਕੇ ਦਿੰਦਾ ਵਾਂ। ਉਹ ਪੈਸੇ ਏਦਾਂ ਲਾਏ ਆ। ਮੈਨੂੰ ਲੱਗਦਾ ਹੈ ਵੀ ਮਤਲਬ ਕੋਈ ਆਪਣੀ ਹਿੱਸਾ ਪੱਤੀ ਤਾਂ ਨਹੀਂ ਵੀ ਅਗਲੀ ਨੇ ਕਿਹਾ ਹੋਵੇ ਵੀ ਮੇਰੀਆਂ ਫਿਲਮਾਂ ਤੁਸੀਂ ਚਲਾਓ ਤੇ ਮੈਂ ਕਵੇ ਤਾਂ ਸਹੀ ਇੱਕ ਵਾਰੀ ਕਵੇ ਬਸ। ਮੈਂ ਕਿਹਾ ਜਾਨ ਹਾਜ਼ਰ ਹੈ। ਮੈਨੂੰ ਬਹੁਤਾ ਟਾਈਮ ਤਾਂ ਨਹੀਂ ਲੱਗਣਾ ਮੋਬਾਈਲ ਤੇ ਤਾਈ ਦਾ ਨੰਬਰ ਡਾਇਲ ਕਰਨ ਨੂੰ। ਚੱਲ ਤੂੰ ਅੱਗੇ ਵੱਧ ਹਾਂ ਵੱਧ ਕੀ ਕਹਿਣਾ? ਤਾਇਆ ਮੈਂ ਇਹ ਕਹਿਣ ਲੱਗੀ ਸੀ ਵੀ ਚਾਹ ਵਾਲੇ ਨੇ ਬੜਾ ਵੱਡਾ ਜੱਬ ਪਾਇਆ। ਕੀ ਕੀਤਾ ਹੈ? ਚਾਹ ਵਾਲੇ ਨੇ ਪੂਰੇ ਦੇਸ਼ ਨੂੰ ਜੱਬ ਚ ਪਾਇਆ ਹੋਇਆ। ਤੂੰ ਕਿਹੜੀ ਗੱਲਾਂ ਲੈ ਕੇ ਬਹਿ ਗਈ ਹੈ? ਹੱਦ ਹੋ ਗਈ ਹੈ ਤਾਇਆ। ਮੈਂ ਤਾਂ ਝਾਰਖੰਡ ਦੇ ਆਮ ਜੇ ਚਾਹ ਵਾਲੇ ਦੀ ਗੱਲ ਕਰ ਰਹੀ ਹਾਂ। ਅੱਛਾ ਹਾਂ। ਇਹ ਵੀ ਝੋਲਾ ਲੈ ਕੇ ਚੱਲਦਾ? ਉਹ ਨਹੀਂ, ਅੱਛਾ, ਪੱਕੇ ਇਹ ਜਿਹੜਾ ਆਦਮੀ। ਵਿਚਾਰਾ ਚਾਹ ਵਾਲਾ ਹੈ ਨਾ ਇਹ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਘਰ ਦਾ ਰੋਟੀ ਪਾਣੀ ਤੋਰਦਾ। ਫਿਰ ਇਹ ਬੰਦਾ ਹੁਣ ਤਾਲਾਬੰਦੀ ਦੇ ਵਿੱਚ ਬਹੁਤ ਤੰਗ ਪਰੇਸ਼ਾਨ ਸੀ। ਅੱਛਾ। ਇਹਨੇ ਸੋਚਿਆ ਮੈਂ ਬੈਂਕ ਤੋਂ ਨਾ 50,000 ਰੁਪਏ ਦਾ ਲੋਨ ਲੈ ਲੈਣਾ ਫਿਰ ਤੇ ਫਿਰ ਰੋਟੀ ਪਾਣੀ ਤੋਰ ਲਊਂਗਾ। ਫਿਰ? ਬੈਂਕ ਦੇ ਵਿੱਚ ਗਿਆ। ਤੈਨੂੰ ਪਤਾ ਬੈਂਕ ਵਾਲਿਆਂ ਨੇ 100 ਪਾਸਿਓਂ ਪੁੱਛਗਿੱਛ ਕਰਨੀ ਹੁੰਦੀ ਆ। ਪਹਿਲਾਂ ਕੋਈ ਕਰਜ਼ਾ ਤਾਂ ਨਹੀਂ ਜਾਂ ਜੇ ਸੀਗਾ ਤੇ ਉਹ ਮੋੜਤਾ ਕਿ ਨਹੀਂ ਮੋੜਤਾ। ਬਿਲਕੁਲ। ਜਦੋਂ ਬੈਂਕ ਵਾਲਿਆਂ ਨੇ ਉਹ ਸਾਰੀ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਿਆ ਬੈਂਕ ਵਾਲੇ ਕਹਿੰਦੇ ਕਿ ਭਾਈ ਸਾਹਿਬ ਤੁਹਾਡੇ ਸਿਰ ਤੇ ਤਾਂ 50 ਕਰੋੜ ਦਾ ਕਰਜ਼ਾ ਆਲਰੇਡੀ ਚੱਲਦਾ ਪਿਆ ਹੈ। ਇਹ ਕਿੱਦਾਂ? ਉਹ ਬੰਦਾ ਆਪ ਪਰੇਸ਼ਾਨ ਹੋ ਕਹਿੰਦਾ ਜੀ ਮੈਂ ਤਾਂ ਕਦੀ ਕਰਜ਼ਾ ਲਿਆ ਹੀ ਨਹੀਂ। ਚਾਹ ਦਾ ਮੇਰਾ ਖੋਖਾ 50 ਕਰੋੜ ਰੁਪਇਆ ਮੈਂ ਕੀ ਕਰਨਾ। ਫਿਰ? ਤੇ ਹੁਣ ਉਹ ਕਹਿੰਦੇ ਜੀ ਜਾਂ ਤਾਂ ਪਹਿਲਾਂ ਉਹ ਵਾਲੇ ਪੈਸੇ ਦਿਓ ਅੱਛਾ। ਉਦੋਂ ਤੱਕ ਅਸੀਂ ਨਵਾਂ ਕਰਜ਼ਾ ਨਹੀਂ ਤੁਹਾਨੂੰ ਦੇ ਮੈਨੂੰ ਸਕਦੇ। ਐ ਲੱਗ ਰਿਹਾ ਹੈ ਕਿ ਇਹਨਾਂ ਨੇ ਚਾਹ ਵਾਲਾ ਸਮਝ ਕੇ ਮੋਦੀ ਸਾਹਿਬ ਦਾ ਅਕਾਊਂਟ ਚੈੱਕ ਕਰ ਲਿਆ ਹੈ। 50 ਕਰੋੜ ਦਾ ਕਰਜ਼ਾ ਉਹਨਾਂ ਤੇ ਹੋ ਸਕਦਾ ਹੈ। ਸਵਿਸ ਬੈਂਕਾਂ ਤੋਂ ਲਏ ਲਏ ਹੋਣ। ਐਵੇਂ ਵਿਚਾਰਾ ਮਾਤੜ ਬੰਦਾ ਘੇਰ ਲਿਆ ਇਹਨਾਂ ਨੇ। ਕਿਹੜੇ ਬੈਂਕਾਂ 'ਚ? ਸਵਿਸ ਬੈਂਕ। ਹਾਏ ਸਵਿਸ ਬੈਂਕ ਕਹਿੰਦੇ ਨੇ। ਉਹੀ ਬੈਂਕ ਹੁੰਦਾ। ਮਜ਼ਾਕ ਨਾ ਡਾ ਮੇਰਾ ਗਾਣਾ ਲਾ ਦੂੰ।